दर्शकों ब्रेक तो बाद थोड़ा स्वागत है जी। डॉक्टर साहब एंड वाले इशू बारे थोड़ा की कहना? कुछ मैसेजेस ने। मिस्टर जे गी लिखते हैं, नाइस वर्क डॉक्टर साहब जी, यू शुड री अपलोड दीज वीडियोज़ विद इंग्लिश सबटाइटल्स सो मोर पीपल गेट द रियल न्यूज़ एंड इनफॉर्मेशन। ये वैसे पहला भी साडे वीरां दा सुझाव सी जी, पर साडे कोल जिन्ने साधन, जिन्नी ह्यूमन कैपिटल, मैन पावर, मैं नहीं कहना चाहता हूँ मैन वूमन दोनों ही पावरस होंदियां, सो ਉਹਦੇ ਥੱਲੇ ਅਸੀਂ ਜਿੰਨਾ ਕੁ ਕਰ ਸਕਦੇ ਹਾਂ ਇਹੀ ਕਰ ਰਹੇ ਹਾਂ। ਬਟ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਚਾਹੁੰਦੇ ਤਾਂ ਇਹ ਵੀ ਇੱਕ ਅੱਧਾ ਪ੍ਰੋਗਰਾਮ ਐਕਸਕਲੂਸਿਵ ਇੰਗਲਿਸ਼ 'ਚ ਵੀ ਕਰ ਸਕੀਏ, ਪਰ ਫਿਰ ਉਹੀ ਸਾਡੇ ਲਹਿੰਦੇ ਪੰਜਾਬ ਦਾ ਹੀ ਇਹ ਅਖਾਣ ਹੈ ਕਿ ਕੱਲੀ ਜਿੰਦ ਸਾਰਾ ਤਖਤ ਹਜ਼ਾਰਾ। ਸੋ ਮੇਘਰਾਜ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਜੀ ਸਭ ਤੋਂ ਆਤੰਕੀ ਗਰੁੱਪ ਤਾਂ RSS ਹੈ, ਇਹਨਾਂ ਨੂੰ ਤਾਂ ਕੋਈ ਫਰਕ ਨਹੀਂ ਪਿਆ ਡੀਮੋਨੇਟਾਈਜੇਸ਼ਨ ਦੇ ਉੱਤੇ। ਉਹਨਾਂ ਨੇ ਕਿਹਾ ਬਿਲਕੁਲ ਠੀਕ ਕਿਹਾ ਮੇਘਰਾਜ ਸਿੰਘ ਜੀ ਤੁਸੀਂ, ਇਹ ਤੁਹਾਡਾ ਆਤੰਕੀ ਸ਼ਬਦ ਬਹੁਤ ਪਿਆਰਾ ਲੱਗਦਾ ਮੈਨੂੰ, ਕਿਉਂਕਿ ਇਹ ਬਾਕੀਆਂ ਨੂੰ ਆਤੰਕਵਾਦੀ ਕਹਿਣਾ, ਅਸੀਂ ਨਾ ਹੀ ਇਹਨਾਂ ਦਾ ਆਤੰਕੀ ਰੱਖਦਾ ਹੈ। JS ਭੰਡਾਰ ਲਿਖਦੇ ਨੇ, ਡਾਕਟਰ ਸਾਹਿਬ ਵੈਰੀ ਗੁੱਡ ਜੋਬ, ਖਾਲਿਸਤਾਨ ਜ਼ਿੰਦਾਬਾਦ, ਬਹੁਤ ਬਹੁਤ ਸ਼ੁਕਰੀਆ। ਜਦੋਂ ਅਸੀਂ ਦਰਬਾਰ ਸਾਹਿਬ 'ਤੇ ਹਮਲਾ ਜੂਨ 84 ਦਾ ਘੱਲੂਘਾਰਾ ਦੇਖਦੇ ਹਾਂ ਤਾਂ ਫਿਰ ਇੱਕ ਜ਼ਮਾਨਾ ਸੀ, ਹਾਲਾਂਕਿ ਮੀਡੀਆ ਨੇ ਤਾਂ ਉਸ ਜ਼ਮਾਨੇ 'ਚ ਇਸ ਨੂੰ ਲਾ ਐਂਡ ਆਰਡਰ ਬਣਾ ਦਿੱਤਾ, ਜਿਸ ਤਰੀਕੇ ਦੇ ਨਾਲ 1980 ਤੋਂ ਹੀ ਸਿੱਖਾਂ ਦੇ ਖਿਲਾਫ ਇੱਕ ਪੂਰੀ ਵੇਵ ਬਣਾਈ ਗਈ, ਉਹਨਾਂ ਨੂੰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਸਾਬਤ ਕੀਤਾ ਗਿਆ ਜੀ। ਇਹ ਉਹਨਾਂ ਦਿਨਾਂ 'ਚ ਵੀ ਨੋਨ ਸੀ ਕਿ ਵੀ ਇਸ ਸਾਰੇ ਦੇ ਵਿੱਚ, ਕਿਉਂਕਿ ਹਿੰਦੁਸਤਾਨ ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਖਾਸ ਤੌਰ 'ਤੇ ਰਾਹ ਔਰ ਰਾਹ 'ਚੋਂ ਅੱਗੋਂ ਇੱਕ ਵਿੰਗ 3rd ਏਜੰਸੀ ਬਣਾਈ ਗਈ ਜਿਹਨੇ ਇਹ ਸਾਰਾ ਆਪਰੇਸ਼ਨ ਜਿਹੜਾ ਹੈ ਉਸ ਨੂੰ ਕੰਟਰੋਲ ਕੀਤਾ ਜਾਂ ਉਸ ਨੂੰ ਲਾਗੂ ਕੀਤਾ। ਪਰ ਇਹ ਉਦੋਂ ਨੋਨ ਫੈਕਟ ਸੀ ਕਿ ਜਿਹੜੀ ਸੋਵੀਅਤ ਯੂਨੀਅਨ ਉਸ ਵੇਲੇ ਹੋਂਦ ਦੇ ਵਿੱਚ ਸੀ ਕਿ ਉਹਨਾਂ ਦੀ ਖੁਫੀਆ ਏਜੰਸੀ KGB ਜੀ, ਉਹਨੇ ਮੁੱਖ ਤੌਰ ਦੇ ਉੱਤੇ ਮਾਸਟਰਮਾਈਂਡ ਕੀਤਾ ਜਾਂ ਰਾਹ ਦੇ ਨਾਲ, ਕਿਉਂਕਿ KGB ਦਾ ਇੱਕ ਹੈੱਡਕੁਆਟਰ ਹੀ ਆਲਮੋਸਟ ਦਿੱਲੀ ਦੇ ਵਿੱਚ ਵੀ ਸੀ ਮਾਸਕੋ ਤੋਂ ਬਾਅਦ। ਔਰ ਇਹ ਗੱਲ ਈਵਨ ਬਾਰਬਰਾ ਕ੍ਰੋਸਟ ਜਿਹੜੇ ਕਿ ਇਹਨਾਂ ਦੀ ਨਿਊਯਾਰਕ ਟਾਈਮਸ ਦੀ ਦਿੱਲੀ ਬਿਊਰੋ ਚੀਫ ਵੀ ਰਹੀ ਹੈ, ਉਹਨੇ ਇੰਡੀਆ ਇਨ 21st ਸੈਂਚੁਰੀ ਕਿਤਾਬ ਲਿਖੀ ਹੈ, ਅਤੇ ਉਹਦੇ 'ਚ ਉਹਨੇ ਲਿਖਿਆ ਵੀ ਇੱਕ ਸਟੇਜ 'ਤੇ ਸਾਰੇ ਮਿਡਲ ਈਸਟ ਦੇ ਔਰ ਦੂਸਰੇ ਖਿੱਤੇ ਦੇ ਜਿਹੜੇ ਆਪਰੇਸ਼ਨਸ ਨੇ KGB ਦੇ, ਉਹ ਦਿੱਲੀ ਤੋਂ ਰਨ ਹੁੰਦੇ ਸੀ। ਸੋ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਵੀ ਹੋਇਆ, ਸਭ ਤੋਂ ਪਹਿਲਾਂ ਜਿਹੜੇ ਵੈਲਕਮ ਕਰਨ ਵਾਲਿਆਂ 'ਚੋਂ ਜਿਹੜੀ ਉਸ ਵੇਲੇ ਪ੍ਰਵਦਾ ਅਖਬਾਰ ਇਹਨਾਂ ਦੀ ਕਮਿਊਨਿਸਟ ਪਾਰਟੀ ਦਾ ਜਿਹੜੀ ਮੀਡੀਆ ਆਊਟਲੈਟ ਸੀ ਮਾਸਕੋ ਤੋਂ ਛਪਦੀ ਸੀ, ਉਹਦੇ 'ਚ ਇੰਦਰਾ ਗਾਂਧੀ ਨੂੰ ਵਧਾਈ ਦਿੱਤੀ ਗਈ, ਵੈਲਕਮ ਕੀਤਾ ਗਿਆ। ਲੇਕਿਨ ਇਹ ਸਰਕਲਸ ਦੇ ਵਿੱਚ ਨੋਨ ਸੀ ਕਿ ਵੀ ਇਹ ਜਿਹੜਾ ਹਮਲਾ ਹੈ ਇਸ ਨੂੰ KGB ਔਰ ਰਾਹ ਨੇ ਕੀਤਾ, ਪਰ ਇਹ ਕਿਸੇ ਨੂੰ ਚੇਤੇ ਵੀ ਨਹੀਂ ਸੀ ਉਦੋਂ, ਜਦੋਂ ਤੱਕ ਕਿ ਕੁਛ ਅਰਸਾ ਪਹਿਲਾਂ ਪਿਛਲੇ ਵਕਤ ਦੇ ਵਿੱਚ ਇੱਕ ਡੀਕਲਾਸੀਫਾਈਡ ਡਾਕੂਮੈਂਟ ਹੋਇਆ, ਜਦੋਂ ਕਿ 25 ਜਾਂ 30 ਸਾਲ ਬਾਅਦ ਡੀਕਲਾਸੀਫਾਈ ਹੁੰਦੇ ਨੇ, ਤਾਂ ਇਹ ਗੱਲ ਸਾਹਮਣੇ ਆਈ ਵੀ ਕਿਵੇਂ ਫਰਵਰੀ 1984 ਦੇ ਵਿੱਚ ਇੰਦਰਾ ਗਾਂਧੀ ਨੇ ਮਾਰਗਰੇਟ ਥੈਚਰ ਜਿਹੜੀ ਇੰਗਲੈਂਡ ਦੀ ਪ੍ਰਾਈਮ ਮਿਨਿਸਟਰ ਸੀ ਉਹਨੂੰ ਚਿੱਠੀ ਲਿਖੀ ਔਰ ਮਦਦ ਮੰਗੀ, ਔਰ ਫਿਰ ਉਸ 'ਤੇ ਹੀ ਬੇਸਡ ਜਿਹੜੀ ਹੈ ਮਾਰਗਰੇਟ ਥੈਚਰ ਨੇ ਉਹਨਾਂ ਨੂੰ ਆਪਣੀ ਜਿਹੜੀ ਸਪੈਸ਼ਲ ਐਕਸ਼ਨ ਸੁਰੱਖਿਆ ਗਾਰਡ ਸੀ ਉਹਨਾਂ ਦੇ ਬੰਦੇ ਗਏ, ਉਹਨਾਂ ਨੇ ਜਾ ਕੇ ਦਰਬਾਰ ਸਾਹਿਬ ਆ ਕੇ ਰੇਕੀ ਕੀਤੀ, ਪੂਰਾ ਪਲਾਨ ਤਿਆਰ ਕੀਤਾ ਔਰ ਇਸ ਤੋਂ ਇਹ ਗੱਲ ਸਾਹਮਣੇ ਆਈ ਕਿ ਵੀ ਇਹ ਜਿਹੜਾ ਦਰਬਾਰ ਸਾਹਿਬ 'ਤੇ ਹਮਲਾ ਹੈ ਇਸ ਦੇ ਵਿੱਚ ਇੰਗਲੈਂਡ ਨੇ, ਜਿਹੜਾ ਕਿ ਹੁਣ ਇੰਗਲੈਂਡ ਦੇ ਵਿੱਚ ਸਿੱਖ ਰਹਿੰਦੇ ਨੇ ਔਰ ਉਹਨਾਂ ਦੇ ਸ਼ਹਿਰੀ ਨੇ, ਔਰ ਇਸ ਕਿਸਮ ਦੀ ਯੋਜਨਾ ਜਿਹੜੀ ਕਿ ਕਿਸੇ ਦੇ ਧਾਰਮਿਕ ਸਥਾਨ ਇਵੇਂ ਹੀ ਹੈ ਜਿਵੇਂ ਮੱਕੇ 'ਤੇ ਜਾਂ ਵੈਟੀਕਨ 'ਤੇ ਜਾਂ ਦੂਸਰਾ ਜਿਹੜਾ ਕੋਈ ਇਸ ਕਿਸਮ ਦੀ ਇੰਟਰਨੈਸ਼ਨਲ ਕੰਟਰੀ ਜਿਹੜੀ ਹੈ ਉਹ ਤਾਂ ਸਾਜ਼ਿਸ਼ ਬਣ ਗਈ। ਹੁਣ ਇਸ ਸਾਰੇ ਤੋਂ ਬਾਅਦ ਫਿਰ ਇੱਕ ਅੱਧਾ ਹੋਰ, ਔਰ ਇਹ ਡਾਕੂਮੈਂਟ ਵੀ ਇੱਕ ਲੇਬਰ ਪਾਰਟੀ ਦੇ MP ਨੇ ਆਪਣੀ ਰਿਸਰਚ ਦੇ ਦੌਰਾਨ ਫਾਈਂਡ ਆਊਟ ਕੀਤਾ ਔਰ ਫਿਰ ਉਹਦਾ ਇੱਕਦਮ ਜਿਹੜਾ ਰੌਲਾ ਪੈਣਾ ਸ਼ੁਰੂ ਹੋ ਗਿਆ। ਔਰ ਅਸੀਂ ਸਮਝਦੇ ਹਾਂ ਕਿ ਵੀ ਸਿੱਖ ਫੈਡਰੇਸ਼ਨ ਨੇ ਬੜੇ ਚੰਗੇ ਅੰਦਾਜ਼ ਦੇ ਵਿੱਚ ਇਸ ਸਾਰੇ ਕੈਂਪੇਨ ਨੂੰ ਲੀਡ ਕੀਤਾ, ਬਾਕੀ ਆਰਗੇਨਾਈਜੇਸ਼ਨਸ ਨੇ ਵੀ, ਕਿ ਭਈ ਇਸ ਦੀ ਜਨਤਕ ਇਨਕੁਆਇਰੀ ਹੋਏ, ਟਰੂਥ ਕਮਿਸ਼ਨ ਹੋਏ ਔਰ ਇਹਦੀ ਪਬਲਿਕ ਇਨਕੁਆਇਰੀ ਹੋਏ। ਔਰ ਇਹ ਗੱਲ ਜਿਹੜੀ ਹੈ ਉਹ ਤੂਲ ਫੜਦੀ ਜਾ ਰਹੀ ਹੈ, ਹੌਲੀ 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 ਕੁਛ ਹੋਰ ਵੀ ਸਾਹਮਣੇ ਆਇਆ, ਕੁਛ ਇਹਨਾਂ ਨੇ ਜਿਹੜਾ ਸਾਹਮਣੇ ਹੋਰ ਆ ਸਕਦਾ ਸੀ ਉਹਨੂੰ ਉਹਨਾਂ ਨੇ ਫਿਰ ਕਲਾਸੀਫਾਈਡ ਬਣਾ ਦਿੱਤਾ। ਸੋ ਕੁੱਲ ਮਿਲਾ ਕੇ ਹੁਣ ਇਨਫੋਰਮੇਸ਼ਨ ਟ੍ਰਿਬਿਊਨਲ ਦੇ ਸਾਹਮਣੇ ਜਿਹੜਾ ਇਹ ਕਿਹਾ ਗਿਆ, ਔਰ ਇਸ ਵੇਲੇ ਇੰਗਲੈਂਡ ਦੀ ਪ੍ਰਾਈਮ ਮਿਨਿਸਟਰ ਥਰੈਸਾ ਮੇ ਹੈ, ਇਹ ਵੀ ਕੰਜ਼ਰਵੇਟਿਵ ਪਾਰਟੀ ਦੀ ਹੈ, ਔਰ ਜਿਹੜੀ ਥੈਚਰ ਸੀ ਮਾਰਗਰੇਟ ਥੈਚਰ ਉਹ ਵੀ ਸੀ, ਲੇਕਿਨ
ਜਦੋਂ ਇੱਕ ਪ੍ਰੈਸ਼ਰ ਬਿਲਟ ਹੁੰਦਾ ਹੈ ਔਰ ਜਦੋਂ ਪਿਛਲੀਆਂ ਚੋਣਾਂ ਤੋਂ ਪਹਿਲਾਂ ਲੇਬਰ ਲਿਬਰਲ ਔਰ ਕੁਝ ਕੰਜ਼ਰਵੇਟਿਵ ਵਾਲਿਆਂ ਨੂੰ ਵੀ ਜਦੋਂ ਇਹ ਸਿੱਖ ਫੈਡਰੇਸ਼ਨ ਵਾਲੇ ਉਹਨਾਂ ਨੇ ਪੂਰਾ ਸਿੱਖ ਏਜੰਡਾ ਤਿਆਰ ਕੀਤਾ ਹੁੰਦਾ ਹੈ ਔਰ ਉਹਨਾਂ ਤੱਕ ਪਹੁੰਚ ਕਰਦੇ ਨੇ ਕਿ ਦੱਸੋ ਆਹ ਪੁਆਇੰਟ ਨੇ 10 ਨੁਕਾਤੀ ਇਹਨਾਂ ਦਾ ਪ੍ਰੋਗਰਾਮ ਸੀ ਕਿ ਤੁਸੀਂ ਕਿਹਦੇ 'ਚ ਜਿਹੜਾ ਸਾਡਾ ਸਾਥ ਦਿਓਗੇ। ਸੋ ਉਹਦੇ 'ਚ ਇੱਕ ਨੁਕਾਤ ਇਹ ਵੀ ਸੀ ਕਿ ਵੀ ਦਰਬਾਰ ਸਾਹਿਬ ਤੇ ਹਮਲੇ ਦੇ ਵਿੱਚ ਇੰਗਲੈਂਡ ਦਾ ਕੀ ਰੋਲ ਸੀ, ਇਸ ਬਾਰੇ ਫੁੱਲ ਫਲੈਜ ਜਿਹੜੀ ਹੈ ਇਨਕੁਆਇਰੀ, ਪਬਲਿਕ ਇਨਕੁਆਇਰੀ। ਔਰ ਅਸੀਂ ਸਮਝਦੇ ਹਾਂ ਵੀ ਅੱਜ ਕਿਉਂਕਿ ਸਾਰੇ ਇੰਟਰਨੈਸ਼ਨਲ ਮੀਡੀਆ ਨੇ ਇਸ ਖਬਰ ਨੂੰ ਚੁੱਕਿਆ ਕਿ ਵੀ ਸਿੱਖ ਫੈਡਰੇਸ਼ਨ ਨੇ ਮੰਗ ਕੀਤੀ ਹੈ ਕਿ ਵੀ ਬਰਤਾਨੀਆ ਸਰਕਾਰ ਜਿਹੜੀਆਂ ਇਸ ਹਮਲੇ ਬਾਰੇ ਗੁਪਤ ਫਾਈਲਾਂ ਨੇ ਉਹਨਾਂ ਨੂੰ ਪਬਲਿਕ ਕਰੇ। ਔਰ ਇਸ ਦੇ ਨਾਲ ਹੀ ਉਹਨਾਂ ਨੇ ਥਰੈਸਾ ਮੇ ਨੂੰ ਇਹ ਫਿਰ ਅਪੀਲ ਕੀਤੀ ਹੈ ਕਿ ਵੀ ਇਹ ਜਿਹੜੀ ਇੰਗਲੈਂਡ ਦੀ ਭੂਮਿਕਾ ਹੈ ਉਹ ਸਾਹਮਣੇ ਆਉਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਵੀ ਜਦੋਂ ਤੱਕ ਇਹ ਫਾਈਲਾਂ ਲੋਕਾਂ ਦੇ ਸਾਹਮਣੇ ਨਹੀਂ ਆਉਂਦੀਆਂ ਇਹ ਗੱਲ ਸਪਸ਼ਟ ਨਹੀਂ ਹੋ ਸਕੇਗੀ ਕਿ ਕੀ ਰੋਲ ਅਦਾ ਕੀਤਾ ਹੈ ਇੰਗਲੈਂਡ ਦੀ ਸਰਕਾਰ ਨੇ। ਔਰ ਇਸ ਦੇ ਨਾਲ ਅਸੀਂ ਇਹ ਦੇਖਦੇ ਹਾਂ ਕਿ ਵੀ ਇਹ ਜੇ 2000 ਉਸ ਫਰਵਰੀ 84 ਦੇ ਵਿੱਚ ਜਿਹੜੀ ਹੈ ਇੰਗਲੈਂਡ ਦੀ ਸਰਕਾਰ ਭੇਜਦੀ ਹੈ ਆਪਣੇ ਇੰਟੈਲੀਜੈਂਸ ਦੀ ਜਿਹੜੀ ਐਲੀਟ ਉਹਨਾਂ ਦੇ ਨੇ ਬੰਦੇ, ਤੇ ਜ਼ਾਹਰ ਹੈ ਕਿ ਵੀ ਇਹ ਜਿਹੜਾ ਸਾਰਾ ਬਹਾਨਾ ਸੀ ਕਿ ਜੀ ਅਸੀਂ ਅੰਦਰ ਜਾ ਨਹੀਂ ਸਕੀ ਫੌਜ, ਇਸ ਲਈ ਟੈਂਕ ਵਰਤੇ ਗਏ ਔਰ ਫਲਾਣਾ, ਇਹ ਗੱਲ ਜ਼ਾਹਰ ਹੈ ਕਿ ਫਰਵਰੀ ਦੇ ਵਿੱਚ ਹੀ ਇਹ ਫੈਸਲਾ ਔਰ ਉਦੋਂ ਤੱਕ ਜਦੋਂ ਤੱਕ ਇਹ ਮੈਂਸ਼ਨ ਹੈ ਕੋਈ ਅੰਦਰ ਸੰਤ ਪਿੰਡਾਂ ਵਾਲਿਆਂ ਵੱਲੋਂ ਜਾਂ ਸਿੰਘਾਂ ਵੱਲੋਂ ਕੋਈ ਫੋਰਟੀਫਿਕੇਸ਼ਨ ਜਾਂ ਕਿਲ੍ਹਾਬੰਦੀ ਨਹੀਂ ਸੀ ਕੀਤੀ ਗਈ। ਸੋ ਜ਼ਾਹਰ ਹੈ ਵੀ ਇਹ ਤਾਂ ਉਦੋਂ ਹੀ ਇਸ ਨੂੰ ਪਲਾਨ ਕਰ ਰਹੇ ਸੀ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਇਹ ਜੇ ਹੁਣ ਜੇ ਇਨਫੋਰਮੇਸ਼ਨ ਟ੍ਰਾਈਬਿਊਨਲ ਦੇ ਕੋਲ ਵੀ ਗੱਲ ਪਹੁੰਚਦੀ ਹੈ ਇਹ ਹੁਣ ਇਹਨੂੰ ਲੁਕੋ ਨਹੀਂ ਸਕਣਗੇ। ਔਰ ਇਹ ਇੰਗਲੈਂਡ ਦੀ ਸੁਸਾਇਟੀ ਦੇ ਵਿੱਚ ਇਹ ਹੈ ਕਿ ਜਦੋਂ ਕਿਸੇ ਗੱਲ ਨੂੰ ਠੀਕ ਹੈ 25-30 ਸਾਲ ਦੱਬ ਲਿਆ ਕਲਾਸੀਫਾਈਡ ਕਰਕੇ ਜਾਂ ਦੂਜੇ, ਤੇ ਜਦੋਂ ਹੁਣ ਸਿੱਖ ਵੋਕਲੀ ਇਸ ਦੇ ਉੱਤੇ ਲੌਬੀ ਕਰ ਰਹੇ ਨੇ ਔਰ ਗੱਲ ਸਾਹਮਣੇ ਆਉਣੀ ਚਾਹੀਦੀ ਹੈ, ਫੈਕਟ ਸਾਹਮਣੇ ਆਉਣੇ ਚਾਹੀਦੇ ਨੇ। ਔਰ ਇਸ ਗੱਲ ਨੇ ਜਿਹੜੀ ਪਹਿਲੀ ਨੋਸ਼ਨ ਸੀ ਕਿ ਜੀ ਸਿਰਫ ਇੰਡੀਅਨ ਏਜੰਸੀਆਂ, ਫਿਰ KGB ਬਾਰੇ ਜਿਵੇਂ ਮੈਂ ਕਿਹਾ ਵੀ ਜਾਣਕਾਰ ਹਲਕਿਆਂ ਨੂੰ ਪਤਾ ਸੀ, ਪਰ ਹੁਣ ਇੰਗਲੈਂਡ ਦਾ ਵੀ ਇਸ ਦੇ ਵਿੱਚ ਹੋਣਾ ਇਹ ਇਸ ਨੂੰ ਇੰਟਰਨੈਸ਼ਨਲ ਕੰਸਪੀਰੇਸੀ ਸਾਬਤ ਕਰਦਾ। ਸੋ ਇਹ ਥਰਡ ਇਸ਼ੂ ਹੈ, ਤੁਸੀਂ ਈਮੇਲ ਇੱਕ ਪੜ੍ਹ ਸਕਦੇ ਹੋ। ਜੀ ਡਾਕਟਰ ਸਾਹਿਬ ਸਾਡੇ ਕੋਲ ਫੇਸਬੁੱਕ ਮੈਸੇਜ ਆਇਆ ਹੈ ਜੰਮੂ ਕਸ਼ਮੀਰ ਤੋਂ ਵੀਰ ਗੁਰਦੀਪ ਸਿੰਘ ਜੀ ਦਾ। ਇਹ ਲਿਖਦੇ ਹਨ, ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਨੂੰ ਲਗਭਗ ਪਿਛਲੇ 2 ਸਾਲ ਤੋਂ ਸੁਣਦਾ ਆ ਰਿਹਾ ਹਾਂ, ਜਿਸ ਵਿੱਚ ਸੱਚੋ ਸੱਚ ਪ੍ਰੋਗਰਾਮ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾ ਸਕੇ ਉਨੀ ਘੱਟ ਹੈ। ਵੀਰ ਜੀ ਸਾਨੂੰ ਮਾਣ ਹੈ ਕਿ ਸਾਡੀ ਹੱਕ ਸੱਚ ਦੀ ਆਵਾਜ਼ ਨੂੰ ਤੁਸੀਂ ਬਾਖੂਬੀ ਨਾਲ ਚੱਕ ਰਹੇ ਹੋ ਅਤੇ ਅੱਗੇ ਵੀ ਇਹ ਆਵਾਜ਼ ਬੁਲੰਦ ਕਰਦੇ ਰਹੋਗੇ। ਵਾਹਿਗੁਰੂ ਤੁਹਾਨੂੰ ਤੌਫੀਕ ਬਖਸ਼ਣ। ਵੀਰ ਜੀ ਮੇਰਾ ਆਪ ਜੀ ਨੂੰ ਇੱਕ ਮੈਸੇਜ ਹੈ, ਨਾਲ ਇੱਕ ਸਵਾਲ ਵੀ ਹੈ। ਜੋ ਅੱਜ ਕੱਲ੍ਹ ਕਸ਼ਮੀਰ ਦੇ ਹਾਲਾਤ ਹਨ, ਜਾਪਦਾ ਹੈ ਕੋਈ ਐਸੀ ਘਟਨਾ ਵਾਪਰ ਜਾਵੇਗੀ 1999 ਵਾਂਗ, ਖਾਸ ਤੌਰ ਤੇ ਘੱਟ ਗਿਣਤੀਆਂ ਨਾਲ। ਇਸ ਬਾਰੇ ਆਪਣੇ ਵਿਚਾਰ ਜ਼ਰੂਰ ਦੱਸਣਾ ਜੀ। ਜੀ ਡਾਕਟਰ ਸਾਹਿਬ। ਵੀਰ ਗੁਰਦੀਪ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਜੰਮੂ ਕਸ਼ਮੀਰ ਤੋਂ ਲਿਖਿਆ ਜੀ। ਉਹ ਪਿਛਲੇ 2 ਸਾਲ ਤੋਂ ਪ੍ਰੋਗਰਾਮ ਨਾਲ ਜੁੜੇ ਨੇ, ਸ਼ਲਾਘਾ ਕਰਦੇ ਨੇ। ਸਾਨੂੰ ਮਾਣ ਹੁੰਦਾ ਹੈ ਆਪਣੇ ਇਹਨਾਂ ਵੀਰਾਂ ਭੈਣਾਂ 'ਤੇ ਵੀ ਜਿਹੜੇ ਕਿ ਭਾਵੇਂ ਕਿਤੇ ਵੀ ਬੈਠੇ ਨੇ ਉਹ ਇਸ ਨੂੰ ਇਸ ਪ੍ਰੋਗਰਾਮ ਦੇ ਨਾਲ ਵੀ ਜੁੜੇ ਨੇ ਔਰ ਆਪਣੀ ਜਿਹੜੀ ਹੈ ਇਨਪੁਟ ਵੀ ਸਾਨੂੰ ਦਿੰਦੇ ਨੇ ਜੀ। ਸੋ ਉਹਨਾਂ ਨੇ ਜਿਹੜਾ ਖਾਸ ਤੌਰ 'ਤੇ ਖਦਸ਼ਾ ਜ਼ਾਹਰ ਕੀਤਾ ਕਿ ਜੰਮੂ ਕਸ਼ਮੀਰ ਦੇ ਵਿੱਚ ਘੱਟ ਗਿਣਤੀਆਂ ਔਰ ਖਾਸ ਤੌਰ 'ਤੇ ਸਿੱਖਾਂ ਦੇ ਖਿਲਾਫ ਕੋਈ ਨਾ ਕੋਈ ਹਿੰਸਕ ਘਟਨਾ ਫੇਰ ਵਾਪਰ ਸਕਦੀ ਹੈ। ਦੇਖੋ ਇਹ ਫਿਕਰ ਸਾਡਾ ਸਾਰੇ ਪਾਸੇ ਹੀ ਰਹਿੰਦਾ ਹੈ ਕਿ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਇਹਨਾਂ ਦਾ ਯਤਨ, ਜਿਵੇਂ ਹੁਣ ਅਸੀਂ ਦੇਖਦੇ ਹਾਂ ਕਿ ਵੀ ਜੇ ਬਾਹਰ ਬੈਠੇ ਸਿੱਖਾਂ ਦੇ ਐਫਰਟ ਨਾਲ ਔਰ ਬਾਹਰ ਬੈਠੇ ਪਾਕਿਸਤਾਨੀ ਭਰਾਵਾਂ ਭੈਣਾਂ ਦੇ ਯਤਨਾਂ ਨਾਲ ਅੱਜ ਇੱਕ ਅੰਡਰਸਟੈਂਡਿੰਗ ਦਾ ਲੈਵਲ ਬਣ ਰਿਹਾ ਹੈ, ਨੇੜੇ ਆਉਣ ਦੀ ਗੱਲ ਤੁਰ ਰਹੀ ਹੈ ਔਰ ਇੱਕ ਦੂਸਰੇ ਪ੍ਰਤੀ ਜਿਹੜੀ ਹੈ ਇਤਿਹਾਸਕ ਪਹੁੰਚ ਜਿਹੜੀ ਹੈ ਬੀਤੇ ਦੀ ਔਰ ਭਵਿੱਖ ਨੂੰ ਮੁਸਤਕਬਲ ਨੂੰ ਕਿਵੇਂ ਬਣਾਉਣਾ ਹੈ ਇਸ ਦੇ ਉੱਤੇ ਕੰਮ ਹੋ ਰਿਹਾ। ਤੇ ਮੈਨੂੰ ਹਮੇਸ਼ਾ ਇਹ ਫੀਅਰ ਰਹਿੰਦਾ ਹੈ ਕਿ ਵੀ ਜੇ ਸਾਨੂੰ ਲੱਗਦਾ ਹੈ ਵੀ ਇਹ ਸਾਂਝ ਜਿਹੜੀ ਕੁਦਰਤੀ ਹੈ, ਰੂਹਾਨੀ ਹੈ, ਗੁਰੂਆਂ ਦੀ ਜਿਹੜੀ ਹੈ ਉਹ ਜੇ ਸਾਈਂ ਮੀਆਂ ਮੀਰ ਤੋਂ ਸ਼੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਹਰਿਮੰਦਰ ਸਾਹਿਬ ਦਾ ਰਖਾਇਆ ਤੇ ਉਹਦਾ ਮਿਸਟਿਕ ਬੌਂਡ ਹੈ, ਇਹਨੂੰ ਅਨਡੂ ਕਰਨ ਲਈ ਏਜੰਸੀਆਂ ਕੀ ਕਰਨਗੀਆਂ, ਇੰਡੀਅਨ ਏਜੰਸੀਆਂ ਕੀ ਕਰਨਗੀਆਂ। ਸੋ ਜ਼ਾਹਰ ਹੈ ਵੀ ਜਦੋਂ ਵੀ ਜਥੇ ਜਾਂਦੇ ਨੇ ਗੁਰਪੁਰਬਾਂ 'ਤੇ ਜਾਂ ਪਾਕਿਸਤਾਨ 'ਚ ਉਹਨਾਂ ਦੀ ਜਿਹੜੀ ਰੇਂਜਰਸ ਔਰ ਪੁਲਿਸ ਔਰ ਜਿਹੜਾ ਉਹਨਾਂ ਦੇ ਸਾਰੇ ਹੀ ਅਧਿਕਾਰੀ ਨੇ ਉਹ ਵਰਿਡ ਹੁੰਦੇ ਨੇ ਜਦੋਂ ਤੱਕ ਅਖੀਰਲਾ ਸਿੱਖ ਉੱਥੋਂ ਆ ਨਹੀਂ ਜਾਂਦਾ ਉਹ ਵਿਚਾਰੇ ਰਾਤਾਂ ਜਾਗਦੇ ਰਹਿੰਦੇ ਨੇ।
ਔਰ ਫਿਰ ਵੀ ਕੋਈ ਨਾ ਕੋਈ ਵਾਕਿਆ ਹੋ ਜਾਂਦਾ ਹੈ। ਹੁਣ ਜਿਵੇਂ ਕੱਲ੍ਹ ਦੀ ਘਟਨਾ 'ਚ ਇਹ ਹੈ ਕਿ ਅਫਗਾਨਿਸਤਾਨ ਦੇ ਇੱਕ ਪ੍ਰੋਵਿੰਸ 'ਚ ਇੱਕ ਸਿੱਖ ਨੂੰ ਜਿਹੜਾ ਉਹ ਗੋਲੀ ਮਾਰ ਕੇ ਮਾਰਿਆ ਗਿਆ। ਉਹ ਦੁਕਾਨ ਹਿਕਮਤ ਦੀ ਬਹੁਤੀ ਉੱਥੇ ਕਰਦੇ ਨੇ। ਇਹ ਵੀ ਆਇਆ ਕਿ ਜੀ 3-4 ਸਾਲ ਪਹਿਲਾਂ ਵੀ ਹਮਲਾ ਹੋਇਆ ਸੀ। ਹੁਣ ਵਾਕਿਆ ਜਦੋਂ ਹਿੰਸਾ ਦਾ ਮਾਹੌਲ ਸਿਰਜਿਆ ਹੁੰਦਾ, ਕਿਹਨੇ ਕੀਤਾ, ਕੋਈ ਜਿਹੜੀ ਹੈ ਉਹ ਫਿਰੌਤੀ ਲੈਣ ਲਈ ਸੀ, ਕੋਈ ਰਿਵੈਂਜ ਸੀ, ਕੋਈ ਬਦਲਾ ਸੀ। ਲੇਕਿਨ ਤੁਸੀਂ ਦੇਖੋਗੇ ਕਿ ਜਿਵੇਂ ਇਹਨਾਂ ਦੇ ਲੋਕ ਜਿਹੜੇ ਹੁਣ ਸੋਸ਼ਲ ਮੀਡੀਆ 'ਤੇ ਬੈਠੇ ਨੇ, ਦੂਜੇ ਉੱਥੇ ਚੰਗੇ ਭਲਿਆਂ ਦੀਆਂ ਖਬਰਾਂ ਨਹੀਂ ਲਾਉਂਦੇ ਕਿ ਭਾਰਤ ਦੇ ਨਕਸ਼ੇ 'ਚ ਕੀ ਹੋ ਰਿਹਾ। ਸੋ ਇਸ ਕਿਸਮ ਦੀ ਖਬਰ ਨੂੰ ਪੂਰੀ ਪਿਕਚਰ ਦੇ ਨਾਲ ਔਰ ਹਾਈਲਾਈਟ ਕਰਕੇ ਫਿਰ ਥੱਲੇ ਆਪਣੇ ਹੀ ਜਿਹੜੇ ਕਿਸੇ ਨੇ ਜਾਲੀ ਸਿੰਘ ਆਈਡੈਂਟੀਟੀ ਬਣਾਈ ਹੋਈ ਹੈ, ਆਈਡੀ ਬਣਾਈ ਹੈ, ਕੋਈ ਹੋਰ ਬਣਾਇਆ, ਉਹ ਮੁਸਲਮਾਨਾਂ ਦੇ ਖਿਲਾਫ ਔਰ ਅਫਗਾਨਿਸਤਾਨ ਜਾਂ ਪਾਕਿਸਤਾਨ ਜਾਂ ਇਸਲਾਮ ਦੇ ਖਿਲਾਫ ਉਹਨੂੰ ਵਰਤਿਆ ਜਾਂਦਾ। ਸੋ ਇਹ ਘਟਨਾ ਹੁੰਦੀ ਹੈ। ਔਰ ਇਹਨਾਂ ਦੀ ਗੱਲ ਠੀਕ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਇਹਨਾਂ ਨੇ ਟਿੱਲ ਲਾ ਲਿਆ। ਜੋ ਚਿੱਠੀ ਸਿੰਘਪੁਰਾ 35 ਸਿੱਖਾਂ ਨੂੰ ਮਾਰਨਾ ਇਹ ਹੀ ਸੀ ਕਿ ਉੱਥੋਂ ਸਿੱਖਾਂ ਦੀ ਹਿਜਰਤ ਕਰਾਓ। ਪ੍ਰੈਜ਼ੀਡੈਂਟ ਕਲਿੰਟਨ ਦੇ ਦੌਰੇ ਦੌਰਾਨ ਇਹ ਗੱਲ ਕੀਤੀ ਗਈ। ਸਿੱਖ ਉੱਥੇ ਡਟੇ ਹੋਏ ਨੇ, ਸਾਥ ਵੀ ਦਿੰਦੇ ਨੇ। ਜਿਹੜੀ ਸਿੱਖ ਕੋਆਰਡੀਨੇਸ਼ਨ ਕਮੇਟੀ ਜੰਮੂ ਕਸ਼ਮੀਰ ਦੇ ਸਿੱਖਾਂ ਦੀ, ਉਹਨਾਂ ਨੇ ਬਿਲਕੁਲ ਜੋ ਪਿਛਲੇ 3-4 ਮਹੀਨੇ 'ਚ ਉੱਥੇ ਵਾਪਰਿਆ ਉਸ ਦੀ ਨਿਖੇਧੀ ਕੀਤੀ। ਉਹ ਆਪਣੇ ਕਸ਼ਮੀਰੀ ਭਰਾਵਾਂ ਦੇ ਨਾਲ ਖਲੋਤੇ ਨੇ। ਸੋ ਅਸੀਂ ਸਮਝਦੇ ਹਾਂ ਕਿ ਅਸੀਂ ਵਾਰਨ ਹੀ ਕਰ ਸਕਦੇ ਹਾਂ। ਔਰ ਜਿਵੇਂ ਵੀਰ ਗੁਰਦੀਪ ਸਿੰਘ ਹੋਰਾਂ ਨੇ ਕਿਹਾ ਕਿ ਵੀ ਇਹ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ। ਸੋ ਅਸੀਂ ਇਹੀ ਸਮਝਦੇ ਹਾਂ ਕਿ ਬਾਹਰ ਬੈਠਿਆਂ ਦੀ ਸਾਡੀ ਜਿੰਨੀ ਅੰਡਰਸਟੈਂਡਿੰਗ ਹੋਏਗੀ ਔਰ ਅਸੀਂ TV 84 ਰਾਹੀਂ ਘੱਟੋ ਘੱਟ ਸੱਚ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ, ਇਸ ਰਾਹੀਂ ਇਸ ਗੱਲ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਭਾਈ ਇਹਨਾਂ ਦੀਆਂ ਏਜੰਸੀਆਂ ਕੀ ਕਰਨ ਦੇ ਸਮਰੱਥ ਨੇ। ਜੇ ਕੈਨੇਡਾ ਦੇ ਵਿੱਚ ਏਅਰ ਇੰਡੀਆ ਦਾ ਹਾਦਸਾ ਕਰਾ ਕੇ 329 ਦੇ ਕਰੀਬ ਮੁਸਾਫਰਾਂ ਨੂੰ ਇਹ ਮਾਰ ਸਕਦੇ ਨੇ ਔਰ ਆਪਣੇ ਸ਼ਹਿਰੀਆਂ ਨੂੰ, ਜੋ ਚਿੱਠੀ ਸਿੰਘਪੁਰਾ 'ਚ ਇਹਨਾਂ ਨੇ ਕੀਤਾ, ਇਹ ਕਰਤੂਤ ਕਰ ਸਕਦੇ ਨੇ, ਤੇ ਇਹਨਾਂ ਦੇ ਲਈ ਇੱਕ ਕੋਈ ਵੀ ਵਾਕਿਆ ਕਿਤੇ ਕਰਵਾਉਣਾ, ਉਹ ਭਾਵੇਂ ਕਿਸੇ ਰੂਪ ਦੇ ਵਿੱਚ ਕਰਵਾਉਣ ਔਰ ਫਿਰ ਉਸ ਨੂੰ ਮੀਡੀਆ ਰਾਹੀਂ ਉਹ ਜਿਹੜੀ ਟਵਿਸਟ ਦਿੰਦੇ ਨੇ। ਔਰ ਬਹੁਤ ਸਾਰੇ ਜਿਹੜੇ ਸਾਡੇ ਲੋਕ ਨੇ, ਹੁਣ ਜਿਵੇਂ ਇਸ ਜਿਹੜਾ ਕਾਇਦੇ ਆਜ਼ਮ ਦਾ ਬਰਥਡੇ ਫੰਕਸ਼ਨ ਦਾ ਬਹੁਤ ਫਸਟ ਕਲਾਸ ਜਿਹੜਾ ਹੈ 4 'ਚ ਫਿਰ ਈਵਨ ਪ੍ਰਿੰਟ ਮੀਡੀਆ 'ਚ ਵੀ ਇਹ ਕਵਰ ਹੋਇਆ ਔਰ ਹਜ਼ਾਰਾਂ ਦੀ ਗਿਣਤੀ, ਜਿਹੜੀ ਛੋਟੀ ਜਿਹੀ 4.5 ਮਿੰਟ ਦੀ 25,000 ਦੇ ਕਰੀਬ ਉਹਦੇ 'ਤੇ ਆਏ ਨੇ ਲੋਕ ਦੇਖਣ, ਇਹਨਾਂ ਵਿਊਅਰਸ। ਲੇਕਿਨ ਤੁਸੀਂ ਉਹਨਾਂ ਦੇ ਥੱਲੇ ਜਦੋਂ ਕੁਝ ਕਾਮੈਂਟ ਦੇਖੋਗੇ, 90% ਹੀ ਕਾਮੈਂਟ ਜਿਹੜੇ ਨੇ ਉਹ ਬੜੇ ਫਰੈਂਡਲੀ, ਉਤਸ਼ਾਹ ਵਾਲੇ ਨੇ। ਲੇਕਿਨ ਉਹ ਜਾਲੀ ਸਿੱਖਾਂ ਦੀਆਂ ਫੋਟੋਆਂ ਪਾ ਕੇ, ਕੋਈ ਹੋਰ ਪਾ ਕੇ, ਕੋਈ ਕਿਸੇ ਦਾ ਏਜੰਟ ਬਣਾ ਦਿੰਦਾ, ਕੋਈ ਕਿਸੇ ਦਾ ਬਣਾ ਦਿੰਦਾ। ਔਰ ਉਹ ਬਿਲਕੁਲ ਅਸੀਂ ਬਹੁਤ ਖੁਸ਼ ਹਾਂ, ਇੰਡੀਆ ਚੀਫ ਜਸਟਿਸ ਸਿੱਖ ਬਣ ਗਿਆ, 에ਅਰਫੋਰਸ ਦਾ ਚੀਫ ਸਿੱਖ ਬਣ ਗਿਆ, ਪ੍ਰੈਜ਼ੀਡੈਂਟ। ਹੁਣ ਇਸ ਕਿਸਮ ਦੀਆਂ ਗੱਲਾਂ ਦੇ ਬਾਵਜੂਦ ਜੇ ਤੁਸੀਂ ਇੱਕ ਨਸਲ ਸਿੱਖਾਂ ਦੀ ਮਾਰ ਮੁਕਾਈ ਹੈ, ਤੇ ਉਹ ਤਾਂ ਮੁਗਲਾਂ ਦੇ ਵੇਲੇ ਵੀ ਸੁੱਚਾਨੰਦ ਜਿਹੜਾ ਉਹ ਉਹਨਾਂ ਦਾ ਵਜ਼ੀਰ ਲੱਗਾ ਹੋਇਆ ਸੀ, ਜਹਾਂਗੀਰ ਦੇ ਵੇਲੇ ਚੰਦੂ ਲੱਗਾ ਹੋਇਆ ਸੀ। ਫਿਰ ਤੁਸੀਂ ਉਹਨੂੰ ਮੁਗਲਾਂ ਦੀ ਗੁਲਾਮੀ ਕਿਉਂ ਕਹਿੰਦੇ ਹੋ? ਜੀ ਫਿਰ ਤੁਸੀਂ ਕਹੋ ਜੀ ਸਾਡੇ ਪ੍ਰਾਈਮ ਮਿਨਿਸਟਰ ਲੱਗੇ ਹੋਏ ਸੀ। ਸੋ ਇਸ ਕਿਸਮ ਦਾ ਜਿਹੜਾ ਮਾਹੌਲ ਹੈ ਉਹ ਸਿਰਜਣ ਦੀ ਕੋਸ਼ਿਸ਼ ਹੈ। ਸੋ ਮੈਂ ਸਮਝਦਾ ਹਾਂ ਵੀ ਐਜੂਕੇਸ਼ਨ ਕੀ ਹੈ ਕਿਸੇ ਵੀ ਗੱਲ ਦੀ, ਵੱਧ ਤੋਂ ਵੱਧ ਜਿਹੜੀ ਹੈ ਇਹ ਜਿਹਨੂੰ ਕਹਿੰਦੇ ਨੇ ਕਿ ਵੀ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾਈ ਜਾਏ, ਤਾਂ ਕਿ ਇਹਨਾਂ ਹਿੰਦੂ ਤਵੀਆਂ ਦਾ ਔਰ ਇੰਡੀਅਨ ਏਜੰਸੀਆਂ ਦੇ ਜਿਹੜੇ ਖਤਰਨਾਕ ਪਲਾਟ ਨੇ ਉਹਨਾਂ ਨੂੰ ਅਸੀਂ ਬੇਨਕਾਬ ਕਰਦੇ ਰਹੀਏ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਐਂਡ ਵਿੱਚ ਤੁਸੀਂ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 157 ਨੂੰ ਚੁਣਿਆ। ਬ੍ਰਜ ਭਾਸ਼ਾ ਦੇ ਵਿੱਚ ਇਹ ਕਵਿਤ ਹੈ। ਚਤਰ ਪਹਿਰ ਦਿਨ ਜਗਤ ਚਤਰ ਜੁਗ ਨਿਸ ਮਹਾਪਰਲੈ ਸਮਾਨ ਦਿਨ ਪ੍ਰਤ ਹੈ ਉੱਤਮ ਮੱਧਮ ਨੀਚ ਤ੍ਰਿਗੁਣ ਸੰਸਾਰ ਗਤ ਲੋਗ ਵੇਦ ਗਿਆਨ ਉਨਮਾਨ ਆਸਕਤ ਹੈ ਰਜ ਤਮ ਸਤ ਗੁਣ ਅਗੁਣ ਸਿਮਰਤ ਚਿਤ ਤ੍ਰਿਗੁਣ ਅਤੀਤ ਬਿਰਲੋਈ ਗੁਰਮਤ ਹੈ ਚਤੁਰ ਬਰਣ ਸਾਰ ਚੌਪੜ ਕੋ ਖੇਲ ਜਗ ਸਾਧ ਸੰਗ ਜੁਗਲ ਹੋਏ ਜੀਵਨ ਮੁਕਤ ਹੈ। ਹੁਣ ਭਾਈ ਸਾਹਿਬ ਸਾਧ ਸੰਗਤ, ਭਲੇ ਲੋਕਾਂ ਦਾ ਸਾਥ, ਰੱਬ ਦੀ ਯਾਦ, ਰੱਬ ਨੂੰ ਪਿਆਰ ਕਰਨ ਵਾਲਿਆਂ ਦੇ ਨਾਲ ਜੁੜ ਕੇ ਬੈਠਣਾ, ਜੁਗਲਬੰਦੀ ਮਿਊਜ਼ਿਕ ਦੀ ਦੁਨੀਆ 'ਚ ਵੀ ਕਹਿੰਦੇ ਨੇ ਇੱਕ ਮਿਊਜ਼ਿਕ ਇੰਸਟਰੂਮੈਂਟ ਕਹਿੰਦੇ ਜੁਗਲਬੰਦੀ ਹੈ। ਸੋ ਇਹਨਾਂ ਨੇ ਭਾਈ ਸਾਹਿਬ ਨੇ ਵੀ ਸ਼ਬਦ ਜੁਗਲ ਵਰਤਿਆ ਹੈ ਕਿ ਵੀ ਇਹ ਜਿਹੜਾ ਜੁਗਲ ਹੈ ਸਾਧ ਸੰਗ ਦੇ ਨਾਲ ਜਿੱਦਾਂ ਹੁੰਦਾ ਹੈ। ਔਰ ਉਹਨਾਂ ਨੇ ਕਿਹਾ ਵੀ ਦੇਖੋ ਚਤਰ ਪਹਿਰ ਦਿਨ ਦੇ 4 ਪਹਿਰ ਹੁੰਦੇ ਨੇ। ਬਹੁਤ ਵਾਰੀ ਅਸੀਂ ਜਦੋਂ ਅਰਦਾਸ ਕਰਦੇ ਹਾਂ ਕਹਿੰਦੇ ਕਿ ਹੇ ਮਹਾਰਾਜ 4 ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ, 4 ਪਹਿਰ ਰਾਤ ਸੁੱਖਾਂ ਦੀ ਬਤੀਤ ਕਰਨੀ।
ਸੋ 8 ਪੈਰ 3-3 ਘੰਟੇ ਦਾ ਇੱਕ ਪੈਰ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਕਿ ਵੀ ਦਿਨ ਦੇ 4 ਪੈਰ ਹੁੰਦੇ ਨੇ ਜੀ। ਜਗਤ ਚਤਰ ਯੁਗ, ਤੇ 4 ਹੀ ਯੁਗ ਨੇ ਜਿਹੜੀ ਟਾਈਮ ਵੰਡ ਬ੍ਰਾਹਮਣਾਂ ਨੇ ਕੀਤੀ ਹੈ, ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਕਿ 4 ਪੈਰ ਨੇ ਦਿਨ ਦੇ, 4 ਹੀ ਜਿਹੜੇ ਨੇ ਯੁਗ ਨੇ। ਨਿਸ, ਰਾਤ ਦੇ ਵੀ 4 ਪੈਰ ਨੇ, ਨਿਸ਼ਾ ਰਾਤ ਨੂੰ ਕਹਿੰਦੇ ਨੇ। ਮਹਾਪਰਲੈ ਸਮਾਨ ਦਿਨ ਪ੍ਰਤ ਹੈ, ਕਿ ਵੀ ਇਹਨਾਂ ਸਾਰਿਆਂ ਦੇ ਵਿੱਚ ਜੋ ਜਿਹੀਆਂ ਸਾਡੀਆਂ ਕਰਤੂਤਾਂ ਨੇ, ਜੋ ਜਿਹਾ ਸਾਡਾ ਲਾਈਫ ਸਟਾਈਲ ਹੈ, ਜਿਵੇਂ ਅਸੀਂ ਜੀਂਦੇ ਹਾਂ, ਇਹ ਇਵੇਂ ਹੀ ਹੈ ਪਰਲੈ, ਕੈਲਾਮਿਟੀ, ਜਿਹਨੂੰ ਪਰਲੋ ਕਿਆਮਤ ਕਹਿੰਦੇ ਨੇ, ਕਿ ਵੀ ਅਸੀਂ ਇਸ ਕਿਆਮਤ ਵਾਂਗ ਭੱਜੇ ਨੱਸੇ ਫਿਰਦੇ ਹਾਂ। ਸਾਡੇ ਜੀਵਨ ਦੇ ਅੰਦਰ ਟਿਕਾ ਨਹੀਂ ਹੈ, ਔਰ ਅਸੀਂ ਕਿਤੇ ਟਿਕੇ ਨਹੀਂ ਹੋਏ, ਅੰਦਰ ਸਹਿਜ ਨਹੀਂ ਹੈ। ਔਰ ਸਾਡੀ ਦੌੜ ਕੀ ਹੈ? ਉੱਤਮ, ਮੱਧਮ, ਨੀਚ, ਤ੍ਰਿਗੁਣ, ਸੰਸਾਰਗਤ, ਸੁਪਰੀਮ, ਮੋਡੈਸਟ, ਲੋ, ਕਿ ਵੀ ਇਹ ਸੰਸਾਰ ਦੀ ਗਤ ਕੀ ਹੈ? ਜਿਹੜਾ ਥੱਲੇ ਆ ਉਹ ਵਿਚਕਾਰ ਹੋਣਾ ਚਾਹੁੰਦਾ ਹੈ, ਵਿਚਕਾਰ ਵਾਲਾ ਉੱਤਮ ਹੋਣਾ ਚਾਹੁੰਦਾ ਹੈ। ਔਰ ਸਾਰੇ ਸੰਸਾਰ ਦੀ ਜਿਹੜੀ ਦੌੜ ਹੈ ਉਹ ਇਸ ਇੰਟੈਂਗਲਮੈਂਟ ਦੇ ਵਿੱਚ ਹੀ ਹੈ ਕਿ ਜੀ ਇੱਕ ਘਰ ਵਾਲਾ 2 ਲੈਣਾ ਚਾਹੁੰਦਾ ਹੈ, ਛੋਟੀ ਗੱਡੀ ਵਾਲਾ ਵੱਡੀ ਲੈਣਾ ਚਾਹੁੰਦਾ ਹੈ। ਲੋਕ ਵੇਦ ਗਿਆਨ ਉਨਮਾਨ ਆਸਕਤ ਹੈ। ਇੱਕ ਤਾਂ ਮੈਟੀਰੀਅਲਿਸਟਿਕ ਲੋਕ ਨੇ ਜਿਹੜੇ ਆਪਸੀ ਵੰਡ ਦੇ ਵਿੱਚ ਪਏ ਨੇ, ਇੱਕ ਜਿਹੜੇ ਰੱਬ ਦੀਆਂ ਗੱਲਾਂ ਕਰਨ ਵਾਲੇ ਵੀ ਨੇ, ਉਹ ਵੇਦਾਂ ਦਾ ਗਿਆਨ ਔਰ ਇਸ ਕਿਸਮ ਦੀ ਫੋਕੀ ਜਿਹਨੂੰ ਚੁੰਚ ਗਿਆਨ ਕਹਿੰਦੇ ਨੇ, ਉਸ ਦੇ ਵਿੱਚ ਆਸਕਤ ਹੁੰਦਾ, ਉਹਦੇ 'ਚ ਇੰਟੈਂਗਲਡ ਨੇ, ਉਹਦੇ 'ਚ ਫਸੇ ਹੋਏ ਨੇ। ਰਜ ਤਮ ਸਤ ਗੁਣ ਔਗਣ ਸਿਮਰਤ ਚਿਤ, ਤ੍ਰਿਗੁਣ ਅਤੀਤ ਬਿਰਲੋਈ ਗੁਰਮਤ ਹੈ। ਹੁਣ ਇਸ ਵੀ ਜਿਹੜੀ ਈਸਟ ਦਾ ਥਾਟ ਸੀ, ਉਹਦੇ 'ਚ ਜਿੱਥੇ ਸਰੀਰ 5 ਤੱਤ ਮੰਨੇ ਗਏ, ਆਕਾਸ਼, ਵਾਯੂ, ਅਗਨੀ, ਜਲ, ਪ੍ਰਿਥਵੀ, ਉੱਥੇ ਇਹ ਵੀ ਮੰਨਿਆ ਗਿਆ ਕਿ ਜਿਹੜੇ ਅੰਦਰ ਦੇ ਵਿੱਚ ਜਿਹੜੀ ਮਨ ਦੀਆਂ ਅਵਸਥਾਵਾਂ ਨੇ ਉਹ 3 ਕੈਟਾਗਰੀਜ਼ ਨੇ, ਰਜੋਗੁਣ, ਤਮੋਗੁਣ, ਸਤੋਗੁਣ। ਔਰ ਸਤੋਗੁਣ ਨੂੰ ਚੰਗਾ ਮੰਨਿਆ ਜਾਂਦਾ ਹੈ, ਉਸ ਦੀ ਆਹਾਰ ਫੂਡ ਵੀ ਡਿਫਰੈਂਟ ਹੁੰਦਾ ਹੈ। ਰਜੋ ਵਾਲਾ ਜਿਹੜਾ ਹੈ ਉਹ ਦੁਨੀਆ ਦੀ ਦੌੜ 'ਚ ਮਟੀਰੀਅਲਿਸਟਿਕ ਹੁੰਦਾ ਹੈ। ਤਮੋ ਵਾਲਾ ਸੁੱਤਾ ਹੁੰਦਾ, ਖਾ ਪੀ ਕੇ ਘਰਾੜੇ ਮਾਰ ਰਿਹਾ ਹੁੰਦਾ, ਔਰ ਉਸ ਦੇ ਇਸ ਕਿਸਮ ਦੇ ਆਪਣੇ ਟੇਸਟ ਹੁੰਦੇ ਨੇ। ਉਹਨਾਂ ਨੇ ਭਾਈ ਸਾਹਿਬ ਕਹਿੰਦੇ ਨੇ ਕਿ ਵੀ ਇਹ ਜਿਹੜੇ ਗੁਣ ਅਵਗੁਣ ਰਜ ਤਮ ਸੱਤ ਦੇ ਵਿੱਚ ਫਸੇ ਹੋਏ ਸਾਰੇ ਭਾਵ ਨੇ, ਇਹਨਾਂ ਨੂੰ ਜਿਹੜਾ ਰੱਬ ਦਾ ਬੰਦਾ ਹੈ, ਗੁਰਮੁਖ ਹੈ, ਉਹ ਇਹਨਾਂ ਤੋਂ ਅਤੀਤ ਹੁੰਦਾ, ਇਹਨਾਂ ਤੋਂ ਬਿਲਕੁਲ ਗੈਟ ਰਿਡ ਕੀਤਾ ਹੁੰਦਾ। ਤ੍ਰਿਗੁਣ ਅਤੀਤ ਜਿਹੜਾ ਰੱਬ ਦਾ ਬੰਦਾ ਹੈ, ਗੁਰਮੁਖ ਹੈ, ਉਹ ਰਜੋ ਤਮੋ ਸਤੋ ਦੇ ਪ੍ਰਭਾਵ ਤੋਂ ਮੁਕਤ ਹੈ। ਬਿਰਲੋਈ ਗੁਰਮਤ ਹੈ, ਭਾਵੇਂ ਇੱਦਾਂ ਦੇ ਬਿਰਲੇ ਨੇ ਪਰ ਗੁਰਮਤ ਦੇ ਰਸਤੇ ਤੇ ਨੇ। ਚਤੁਰ ਬਰਨ ਸਾਰ ਚੌਪਰ ਕੋ ਖੇਲ ਜਗ, ਸਾਧ ਸੰਗ ਜੁਗਲ ਹੋਏ ਜੀਵਨ ਮੁਕਤ ਹੈ। ਹੁਣ ਅੱਜ ਚੈਸ ਹੁੰਦਾ ਹੈ ਜਾਂ ਦੂਸਰੀ ਖੇਡ ਹੁੰਦੀ ਹੈ, ਪੁਰਾਣੇ ਵੇਲੇ ਦੀ ਚੈਸ ਤੁਸੀਂ ਕਹਿ ਸਕਦੇ ਹੋ, ਚੌਪੜ ਦੀ ਖੇਡ ਉਹਨੂੰ ਕਹਿੰਦੇ ਸੀ। ਹੁਣ ਚੌਪੜ ਦੇ ਵਿੱਚ 4 ਰੰਗਾਂ ਦੀਆਂ ਗੀਟੀਆਂ, 4 ਖਾਨੇ। ਸੋ ਭਾਈ ਸਾਹਿਬ ਨੇ ਉਸ ਨੂੰ ਕਿਹਾ ਕਿ ਵੀ ਇਹ ਜਿਹੜਾ ਦੁਨੀਆ ਹੈ ਇਹ ਵੀ 4 ਰੰਗਾਂ ਦੀ ਚੌਪੜ ਦੀ ਖੇਡ ਵਰਗੀ ਹੈ। ਔਰ ਉਸ ਚੌਪੜ ਦੀ ਖੇਡ 'ਚ 4 ਰੰਗਾਂ ਦੀਆਂ ਗੀਟੀਆਂ 'ਚ ਜਿਹਦੇ ਵੱਲ 2 ਗੀਟੀਆਂ ਡਿੱਗ ਪੈਂਦੀਆਂ ਸੀ ਉਹ ਵਿਨਰ ਮੰਨਿਆ ਜਾਂਦਾ ਸੀ ਉਸ ਬਾਜ਼ੀ ਦਾ। ਸੋ ਭਾਈ ਸਾਹਿਬ ਨੇ ਕਿਹਾ ਚਤੁਰ ਬਰਨ ਸਾਰ ਚੌਪੜ ਕੋ ਖੇਲ ਜਗ, ਜਿਵੇਂ ਚੌਪੜ ਦੀ ਖੇਡ ਦੇ ਵਿੱਚ 4 ਰੰਗ ਨੇ, ਇਵੇਂ ਹੀ ਇਹ ਜੱਗ ਦੀ ਖੇਡ ਹੈ। ਸਾਧ ਸੰਗ ਜੁਗਲ ਹੋਏ ਜੀਵਨ ਮੁਕਤ ਹੈ। ਜੇ 2 ਰੰਗਾਂ ਵਾਲੀਆਂ ਗੀਟੀਆਂ ਜਾਂ ਗੋਟੀਆਂ ਮਿਲਣ ਦੇ ਨਾਲ ਚੌਪੜ ਦੀ ਬਾਜ਼ੀ ਜਿੱਤੀ ਜਾਂਦੀ ਸੀ, ਤਾਂ ਇੱਥੇ ਵੀ ਜੁਗਲਬੰਦੀ ਹੈ। ਜੇ ਰੱਬ ਦਾ ਬੰਦਾ ਸੰਗਤ ਦੇ ਨਾਲ ਸਾਧ ਸੰਗ ਜੁਗਲ ਹੋਏ, ਸਾਧ ਦੇ ਸੰਗਤ ਦੇ ਵਿੱਚ ਜੁੜ ਜਾਏ, ਜੀਵਨ ਮੁਕਤ ਹੈ, ਫਿਰ ਉਹ ਜੀਵਨ ਮੁਕਤ ਹੋ ਜਾਂਦਾ ਹੈ। ਜੀਵਨ ਮੁਕਤ ਦਾ ਮਤਲਬ ਹੀ ਇਹ ਹੈ ਕਿ ਉਹ ਮਾਇਆ ਦੇ ਪ੍ਰਭਾਵ ਤੋਂ, ਮੈਟੀਰੀਅਲਿਸਟਿਕ ਇਨਫਲੂਐਂਸਸ ਤੋਂ ਆਜ਼ਾਦ ਹੋ ਜਾਂਦਾ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਆਪਾਂ ਆਪਣੇ ਦਰਸ਼ਕਾਂ ਕੋਲ ਲੈਣੇ ਇਜਾਜ਼ਤ, ਬਟ ਉਸ ਤੋਂ ਪਹਿਲਾਂ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਿੰਦੀ ਹਾਂ ਕਿ ਉਹ TV 84 ਨੂੰ ਦੇਖ ਸਕਦੇ ਨੇ roku, ਜਾਦੂ ਬਾਕਸ, ਸਪੈਕਟਰਮ, ਬੈਲ 5, ਕੈਨੇਡਾ, RCN, ਫੇਸਬੁੱਕ, ਆਨਲਾਈਨ ਸਟ੍ਰੀਮਿੰਗ, TV 84 ਦੀ ਐਪ ਤੇ ਗਲੋਬਲ CPN ਐਪ ਦੀ ਰਾਹੀਂ ਦੇਖ ਸਕਦੇ ਨੇ। ਹੁਣ ਆਪਾਂ ਆਪਣੇ ਦਰਸ਼ਕਾਂ ਕੋਲ ਲੈਣੇ ਇਜਾਜ਼ਤ। ਦਰਸ਼ਕੋ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।